ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ, ਅੱਜ ਜਨਵਰੀ ਦੀ 16 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਸੰਪਰਕ ਕਰੋ 408-272-2500 ਦੇ ਉੱਤੇ। ਦੇ ਨਾਲ ਹੀ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਠੇਕਿਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜ਼ਿਲ ਗਲੋਬਸ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਗਲੋਬਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਕੈਲੀਫੋਰਨੀਆ ਦੇ ਵਿੱਚ ਜੋ ਫਲੱਡਿੰਗ ਨੇ, ਮੀਂਹ ਨੇ ਤਬਾਹੀ ਮਚਾਈ ਹੋਈ ਆ, ਉਹਦੀਆਂ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਆਪਾਂ ਜੋ ਆਪਣੇ ਨੈਸ਼ਨਲ ਲੈਵਲ ਦੀਆਂ ਖਬਰਾਂ ਸਾਂਝੀਆਂ ਕਰੀਏ। ਅੱਜ ਅਮਰੀਕਾ ਦੇ ਵਿੱਚ ਇੱਕ ਬਹੁਤ ਹੀ ਬੁਰੀ ਦੁਰਘਟਨਾ ਬਚਣ ਤੋਂ ਬਚਾਅ ਹੋ ਗਿਆ। ਨਿਊਯਾਰਕ ਏਅਰਪੋਰਟ ਦੇ ਉੱਤੇ 2 ਪਲੇਨ ਸਿਰਫ 1000 ਫੁੱਟ ਦੇ ਡਿਫਰੈਂਸ ਤੇ ਰਹਿ ਗਿਆ, ਜਿੱਥੇ ਉਹ ਕ੍ਰੈਸ਼ ਹੋ ਸਕਦੇ ਸੀਗੇ। ਬਹੁਤ ਹੀ ਕਲੋਜ਼ ਕਾਲ ਸੀ। ਜੌਨ ਐਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਬੋਇੰਗ 777 UK ਨੂੰ ਜਾ ਰਿਹਾ ਸੀ ਤੇ ਬੋਇੰਗ 737 ਡੋਮਿਨਿਕ ਰਿਪਬਲਿਕ ਨੂੰ ਜਾ ਰਿਹਾ ਸੀ। ਜਦੋਂ ਇੱਕ ਪਲੇਨ ਟੇਕ ਆਫ ਕਰਨ ਲੱਗਾ ਤੇ ਸੇਮ ਕ੍ਰਾਸਿੰਗ ਦੇ ਉੱਤੇ ਦੂਜਾ ਜਹਾਜ਼ ਸੀ, ਉਸਨੇ ਵੀ ਟੇਕ ਆਫ ਕਰਨਾ ਸੀ ਤੇ ਇਮੀਡੀਏਟਲੀ ਜੋ ਏਅਰ ਟ੍ਰੈਫਿਕ ਕੰਟਰੋਲਰ ਆ, ਉਸਨੇ ਲੱਕਲੀ ਕਹਿੰਦੇ ਦੇਖ ਲਿਆ ਤੇ ਉਸਨੇ ਇਮੀਡੀਏਟਲੀ ਜੋ ਡੈਲਟਾ ਏਅਰਲਾਈਨ ਦਾ ਜਹਾਜ਼ ਸੀ 737, ਉਸ ਨੂੰ ਕਿਹਾ ਵੀ ਇਮੀਡੀਏਟਲੀ ਸਟਾਪ ਕਰ ਦਿਓ ਉੱਥੇ। ਸੋ ਲੱਕਲੀ ਕਹਿੰਦੇ ਵੀ 1000 ਫੁੱਟ ਦਾ ਹੀ ਡਿਫਰੈਂਸ ਰਿਹਾ, ਨਹੀਂ ਤਾਂ ਇੱਕ ਪਲੇਨ ਦੇ ਵਿੱਚ 145 ਪੈਸੇਂਜਰ ਸੀ, 6 ਕ੍ਰਿਊ ਮੈਂਬਰ ਸੀ ਤੇ ਅਮਰੀਕਨ ਏਅਰਲਾਈਨ ਦਾ ਜੋ ਡੋਮਿਨਿਕ ਰਿਪਬਲਿਕਨ ਨੂੰ ਜਾ ਰਿਹਾ ਸੀ, ਉਹਦੇ 'ਚ 137 ਦੇ ਕਰੀਬ ਪੈਸੇਂਜਰ ਸੀਗੇ ਤੇ 14 ਦੇ ਕਰੀਬ ਕ੍ਰਿਊ ਮੈਂਬਰ ਸੀ। ਤੇ ਇਹ ਜਿਹੜਾ ਆ ਬਹੁਤ ਚੰਗਾ ਰਹਿ ਗਿਆ ਵੀ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਹੀਂ ਵਾਪਰੀ ਹੈਗੀ। ਕਹਿੰਦੇ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਇੱਕ ਏਵੀਏਸ਼ਨ ਡਿਜ਼ਾਸਟਰ 1977 ਚ ਹੋਇਆ ਸੀ, ਜਿਹਦੇ ਨਾਲ 583 ਲੋਕਾਂ ਦੀ ਮੌਤ ਹੋਈ ਸੀ, 61 ਜਾਣੇ ਫੱਟੜ ਹੋ ਗਏ ਸੀ। ਪੈਨਐਮ ਦੀ ਇੱਕ KLM ਦਾ ਇੱਕ ਪਲੇਨ ਸੀਗਾ, ਉਹ ਟੈਨਰਿਫੇ ਸਪੇਨ ਆਈਲੈਂਡ ਦੇ ਵਿੱਚ ਰਨਵੇ ਦੇ ਉੱਤੇ ਜਿਹੜਾ ਆ ਉਹਦਾ ਐਕਸੀਡੈਂਟ ਹੋਇਆ ਸੀ, ਜਿਹਦੇ ਨਾਲ ਇੰਨੇ ਲੋਕਾਂ ਦੀ ਮੌਤ ਹੋਈ ਸੀ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀ ਇਹ ਹੋਈ ਹੈ, ਬਾਲ ਜਿਹੜਾ ਉਹ ਬਚਾਅ ਹੋ ਗਿਆ ਆ ਤੇ ਇਸ ਦੀ ਜਾਂਚ ਜਿਹੜੀ ਉਹ ਹੋਵੇਗੀ ਵੀ ਜਿਹੜਾ ਜਹਾਜ਼ ਚੜ੍ਹਨ ਲੱਗਾ ਸੀ ਉਹ ਅਚਨਚੇਤੇ ਰੁਕ ਕਿਉਂ ਗਿਆ ਤੇ ਦੂਜਾ ਦੇ ਐਡੀ ਲਾਗੇ ਜਿਹੜਾ ਆ ਉਹ ਕਿਉਂ ਪਹੁੰਚ ਗਿਆ ਹੈਗਾ। ਇੱਕ ਬਹੁਤ ਹੀ ਜਿਹੜੀ ਮਾੜੀ ਖਬਰ ਇਸ ਟਾਈਮ ਆ ਰਹੀ ਆ ਟਲੈਰੀ ਕਾਊਂਟੀ ਦੇ ਵਿੱਚੋਂ, ਗੋਸ਼ਨ ਕਰਕੇ ਜਿਹੜਾ ਉਹ ਸ਼ਹਿਰ ਆ, 6 ਜਾਣਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਦੱਸੀਆਂ ਜਾਂਦੀਆਂ ਆ, ਜਿਸ ਦੇ ਵਿੱਚ ਇੱਕ ਮਾਂ ਤੇ ਨਾਲ ਉਸਦਾ 6 ਮਹੀਨੇ ਦਾ ਬੱਚਾ ਜਿਹੜਾ ਆ ਉਹ ਵੀ ਮ੍ਰਿਤ ਪਾਇਆ ਗਿਆ ਆ। ਅਰਲੀ ਮਾਰਨਿੰਗ ਅੱਜ ਤੜਕੇ ਜਿਹੜਾ ਗੋਸ਼ਨ ਸ਼ਹਿਰ ਆ ਟਲੈਰੀ ਕਾਊਂਟੀ ਦੇ ਵਿੱਚ, ਫਰੈਜ਼ਨੋ ਤੋਂ ਥੋੜ੍ਹਾ ਹੀ ਇਹ ਜਿਹੜਾ ਦੂਰ ਆ, ਇੱਥੇ ਇਹ ਮੈਸੇਕਰ ਕਹਿੰਦੇ ਇਹ ਵਾਪਰਿਆ। ਤੜਕੇ ਸਵੇਰੇ 3:30 ਵਜੇ ਟਲੈਰੀ ਕਾਊਂਟੀ ਦੇ ਡੈਪਟੀਜ਼ ਆ, ਉਹਨਾਂ ਨੇ ਜਿਹੜੀਆਂ ਗੋਲੀਆਂ ਚੱਲਣ ਦੀ ਆਵਾਜ਼ ਤੋਂ ਜਿਹੜੀ ਉਹਨਾਂ ਨੂੰ ਕਾਲ ਕੀਤੀ ਗਈ ਸੀ, ਉਸਨੂੰ ਰਿਸਪੌਂਡ ਜਿਹੜਾ ਆ
ਉਹ ਕੀਤਾ ਗਿਆ ਸੀਗਾ। ਰਿਪੋਰਟ ਜਿਹੜੀ ਉਹਦੇ ਕੀਤੀ, ਉਹਨਾਂ ਨੇ ਇਹ ਸੋਚਿਆ ਵੀ ਸ਼ਾਇਦ ਉੱਥੇ ਕੋਈ ਐਕਟਿਵ ਸ਼ੂਟਰ ਹੋ ਸਕਦਾ ਆ। ਕੁੱਲ ਰਿਸਪੋਂਡਿੰਗ ਡੈਪਟੀਜ਼ ਨੇ 6 ਪੀੜਤ ਜਿਹੜੇ ਉਹ ਪਾਏ ਆ, ਜਿਨ੍ਹਾਂ ਵਿੱਚੋਂ 2 ਜਾਣੇ ਸਟਰੀਟ ਦੇ ਉੱਤੇ ਪਏ ਸੀਗੇ, ਇੱਕ ਘਰ ਦੇ ਡੋਰਵੇ ਦੇ ਵਿੱਚ ਜਿੱਥੇ ਗਨ ਫਾਇਰ ਜਿਹੜੀ ਉਹ ਵਾਪਰੀ। ਉੱਥੋਂ ਦੇ ਸ਼ੈਰਿਫ ਮਾਈਕ ਬੋਰਡੋ ਤੇ ਉਹਨਾਂ ਨੇ ਰਿਪੋਰਟਰਸ ਨੂੰ ਜਿਹੜਾ ਉਹ ਦੱਸਿਆ ਵੀ ਇੱਕ 17 ਸਾਲਾਂ ਦੀ ਕੁੜੀ ਤੇ ਉਸ ਦਾ ਜਿਹੜਾ ਬੱਚਾ 6 ਮਹੀਨੇ ਦਾ, ਉਹਨਾਂ ਦੇ ਗੋਲੀਆਂ ਜਿਹੜੀਆਂ ਉਹ ਸਿਰ ਦੇ ਵਿੱਚ ਲੱਗੀਆਂ ਸੀਗੀਆਂ। ਸੋ ਬਹੁਤ ਹੀ ਮੰਦਭਾਗਾ ਕਹਿੰਦੇ ਤੇ ਦਿਲ ਦਹਿਲਾਉਣ ਵਾਲਾ ਦ੍ਰਿਸ਼ ਆ ਉਹ ਉੱਥੇ ਸੀਗਾ। ਤੇ ਪਹਿਲੋਂ ਜਿਹੜਾ ਉਹ ਸੋਚਿਆ ਜਾ ਰਿਹਾ ਸੀ ਸ਼ਾਇਦ ਵੀ ਕੋਈ ਰੈਂਡਮ ਐਕਟ ਆਫ ਵਾਇਲੈਂਸ ਹੋ ਸਕਦਾ ਆ, ਪਰ ਪੁਲਿਸ ਹੁਣ ਇਸ ਨੂੰ ਗੈਂਗ ਰਿਲੇਟਡ ਐਕਟੀਵਿਟੀ ਦੇ ਨਾਲ ਜੋੜ ਕੇ ਵੀ ਜਿਹੜੀ ਉਹ ਦੇਖ ਰਹੀ ਆ। ਘੱਟੋ ਘੱਟ 2 ਜਾਣਿਆਂ ਦੀ ਇਸ ਗੋਲੀ ਕਾਂਡ ਦੇ ਵਿੱਚ ਭਾਲ ਦੱਸੀ ਜਾ ਰਹੀ ਆ। ਉਹਨਾਂ ਦੇ ਹੁਲੀਆ ਵਗੈਰਾ ਅਜੇ ਹਾਲ ਦੀ ਘੜੀ ਜਿਹੜੇ ਸ਼ੈਰਿਫ ਨੇ ਜਿਹੜਾ ਉਹ ਨਹੀਂ ਦੱਸੇ, ਪਰ ਹੌਲੀ ਹੌਲੀ ਕਹਿੰਦੇ ਇਸ ਦੇ ਬਾਰੇ ਹੋਰ ਜਾਣਕਾਰੀ ਦੁਨੀਆ ਦੇ ਨਾਲ ਜਿਹੜੀ ਪਬਲਿਕ ਨਾਲ ਸਾਂਝੀ ਕੀਤੀ ਜਾਵੇਗੀ। ਜੀ, ਹੁਣ ਕੁਝ ਕੁ ਖਬਰਾਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਤਬਾਹੀ ਮਚੀ ਹੋਈ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜੋ ਤੂਫਾਨ ਆਏ ਆ ਪਿਛਲੇ ਦਿਨਾਂ ਦੇ ਵਿੱਚ, ਲਗਾਤਾਰ ਅੱਜ ਤੱਕ ਵੀ ਮੀਂਹ ਕਾਫੀ ਪੈ ਰਿਹਾ ਸੀ। ਸਨ ਮੈਕੀਨ ਕਾਉਂਟੀ 'ਚ ਬਹੁਤ ਸਾਰੀਆਂ ਨੇਬਰਹੁੱਡ ਫਲੱਡ ਹੋ ਗਈਆਂ। ਸਿਆਰਾ ਮਾਊਂਟੇਨਸ ਦੇ ਵਿੱਚ ਚੇਨ ਜੋ ਰਿਕੁਆਇਰਡਸ ਆ, ਹਾਈਵੇ 99 ਅੱਜ ਕੁਝ ਪਾਰਟ ਉਹਦਾ ਨਾਰਦਰਨ ਕੈਲੀਫੋਰਨੀਆ 'ਚ ਕਲੋਜ਼ ਕਰਨਾ ਪਿਆ ਕਿਉਂਕਿ ਉੱਥੇ ਜੋ ਫਲੱਡਿੰਗ ਹੋ ਗਈ ਸੀ। ਨਾਰਥ ਬਾਉਂਡ ਹਾਈਵੇ 99 ਟਰਨਰ ਰੋਡ ਦੇ ਉੱਤੇ ਅੱਜ ਕਲੋਜ਼ ਕਰਨਾ ਪਿਆ। ਜੋ ਲਾਈਵ ਕਾਪਟਰ 3 ਫੁਟੇਜ ਉਹਨਾਂ ਨੇ ਸ਼ੋਅ ਕੀਤਾ ਹੈ ਵੀ ਕਿਸ ਤਰ੍ਹਾਂ ਆਰਵਲ ਮੋਬਲ ਹੋਮ ਪਾਰਕ ਤੇ ਬੁੱਡ-ਬ੍ਰਿਜ ਰੋਡ ਜੋ ਆ ਅਕੰਪੋ ਏਰੀਏ ਦੇ ਵਿੱਚ ਈਸਟ ਆਫ ਹਾਈਵੇ 99 ਉਹ ਪੂਰੀ ਤਰ੍ਹਾਂ ਫਲੱਡਡ ਸੀਗੀ। ਸਨ ਮੈਕੀਨ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਮੈਂਡੇਟੋਰੀ ਇਵੈਕੂਏਸ਼ਨ ਪਾਰਕ ਦੇ ਵਿੱਚੋਂ ਕੀਤੀ ਹੋਈ ਆ, ਜਿੱਥੇ 175 ਦੇ ਕਰੀਬ ਲੋਕ ਰਹਿੰਦੇ ਹੈਗੇ ਆ। ਤੇ ਚੇਨਸ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਿਆਰਾ ਦੇ ਵਿੱਚ ਹਾਈਵੇ 50 ਦੇ ਉੱਤੇ ਪੂਰੀ ਤਰ੍ਹਾਂ ਚੇਨਸ ਰਿਕੁਆਇਰਡ ਹੈਗੀਆਂ ਆ। ਸੋ ਇਹ ਸਿਚੁਏਸ਼ਨ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬਣੀ ਹੋਈ ਹੈਗੀ ਆ। ਹਾਈਵੇ I-80 ਦੋਨਾਂ ਡਾਇਰੈਕਸ਼ਨਾਂ 'ਚ ਟਰੱਕੀ ਤੋਂ ਅੱਗੇ ਆਲਟਾ ਦੇ ਲਾਗੇ ਉੱਥੇ ਚੇਨ ਰਿਕੁਆਇਰਡ ਆ। ਸਟੈਨਿਸਲਸ ਕਾਉਂਟੀ ਦੇ ਵਿੱਚ ਵੀ ਐਮਰਜੈਂਸੀ ਸਰਵਿਸਿਜ਼ ਵੱਲੋਂ ਇਵੈਕੂਏਸ਼ਨ ਵਾਰਨਿੰਗ ਇਸ਼ੂ ਕੀਤੀ ਗਈ ਆ ਕਰੋਨ ਲੈਂਡਿੰਗ ਏਰੀਏ ਦੇ ਵਿੱਚ। ਆਲਾਮੀਡਾ ਕਾਉਂਟੀ ਦੇ ਵਿੱਚ ਵੀ ਮਾਊਂਟਨ ਹਾਊਸ ਰੋਡ ਆ, ਉਸ ਨੂੰ ਸ਼ਟ ਡਾਊਨ ਕੀਤਾ ਗਿਆ ਹੈਗਾ ਆ। ਜੀ ਜੀ ਜੀ, ਇਸੇ ਤਰੀਕੇ ਨਾਲ ਸੈਨ ਮੈਕੀਨ ਕਾਉਂਟੀ ਦੇ ਵਿੱਚ ਇੱਕ ਮੋਬਲ ਹੋਮ ਪਾਰਕ ਆ, ਉਹ ਫਲੱਡ ਹੋਇਆ ਆ। 175 ਰੈਜ਼ੀਡੈਂਟ ਆ, ਉਹਨਾਂ ਨੂੰ ਉੱਥੋਂ ਕੱਢਿਆ ਗਿਆ ਸੀਗਾ। ਸੋ ਕਹਿੰਦੇ ਵੀ ਵੇਸਟ ਤੱਕ ਲੱਤਾਂ ਜਿੰਨਾ ਗੋਡੇ ਤਾਂ ਸੁਣਿਆ, ਪਰ ਦੁਣਾ ਪਾਣੀ ਜਿਹੜਾ ਆ ਉਹ ਐਤਵਾਰ ਦੁਪਹਿਰ ਤੱਕ ਉੱਥੇ ਆ ਗਿਆ ਤੇ ਰੈਜ਼ੀਡੈਂਟਸ ਨੂੰ ਜਿਹੜੀ ਕਿਸ਼ਤੀਆਂ ਦੇ ਬੋਟਸ ਦੇ ਸਹਾਰੇ ਉੱਥੋਂ ਕੱਢਣਾ ਪਿਆ ਸੀਗਾ। ਸੋ ਇਹ ਵਾਰਨਿੰਗ ਜਿਹੜੀ ਉਹ ਦਿੱਤੀ ਗਈ ਸੀਗੀ। ਹੁਣ ਕਹਿੰਦੇ ਵੀ ਨੈਸ਼ਨਲ ਗਾਰਡਸ ਨੇ ਇਹ ਇਵੈਕੂਏਸ਼ਨ ਕਰਨ ਦੇ ਵਿੱਚ ਮਦਦ ਕੀਤੀ ਸੀਗੀ। ਸੋ ਇੱਕ ਵਾਰੀ ਫਿਰ ਜਿੱਦਾਂ ਤੁਸੀਂ ਦੱਸਿਆ ਵੀ 99 ਹਾਈਵੇ ਆ, ਉੱਥੋਂ ਜਿਹੜਾ ਟ੍ਰੈਫਿਕ ਆ ਡਾਈਵਰਟ ਕਰਨਾ ਪਿਆ ਤੇ ਉਸ ਨੂੰ ਜਿਹੜਾ ਉਹ ਬੰਦ ਕਰਨਾ ਪਿਆ ਸੀਗਾ। ਸੋ ਰੇਨ ਦਾ ਹੋਪਫੁਲੀ ਇਹ ਜਿਹੜਾ ਹਰਜੋਤ ਸਿੰਘ ਜੀ ਲਾਸਟ ਹਾਲ ਦੀ ਘੜੀ ਜਿਹੜਾ ਇਹ ਬਲੋ ਹੋਵੇ ਤੇ ਫਿਰ ਥੋੜਾ ਜਿਹਾ ਆਪਾਂ ਨੂੰ ਸ਼ਾਂਤੀ ਜਿਹੜੀ ਉਹ ਮਿਲੂਗੀ। ਸਿਆਰਾਸ ਦੇ ਵਿੱਚ ਅਵਲਾਂਚ ਕੰਟਰੋਲ ਕਰਨ ਦੇ ਲਈ ਟ੍ਰੈਫਿਕ ਨੂੰ ਜਾਣ ਬੁੱਝ ਕੇ ਜਿਹੜਾ ਉਹ ਰੋਕਿਆ ਗਿਆ ਹੈਗਾ, ਕਿਉਂਕਿ ਰੀਜ਼ਨ ਉਸ ਦੇ ਪਿੱਛੇ ਹੀ ਦੱਸਿਆ ਗਿਆ ਵੀ ਬਹੁਤ ਭਾਰੀ ਬਰਫ਼ਬਾਰੀ ਹੋਈ ਆ ਤੇ ਬਰਫ਼ ਦੇ ਖਿਸਕਣ ਦੀ ਸੰਭਾਵਨਾ ਜਿਹੜੀ ਉਹ ਬਣੀ ਪਈ ਆ। ਉਧਰ ਮਾਊਂਟੇਨ ਹਾਊਸ ਦੇ ਵਿੱਚ ਐਲਾਮੀਡਾ ਕਾਉਂਟੀ ਦੇ ਵਿੱਚ ਬਾਇਰਨ ਹਾਈਵੇ ਮਾਊਂਟੇਨ ਹਾਊਸ ਰੋਡ ਦੇ ਉੱਤੇ ਉਸ ਨੂੰ ਵੀ ਫਲੱਡਿੰਗ ਦੇ ਕਰਕੇ ਸ਼ਟ ਡਾਊਨ ਜਿਹੜਾ ਉਹ ਕਰਨਾ ਪਿਆ ਸੀ। ਵਿਲਟਨ ਦਾ ਇਲਾਕਾ ਜਿੱਥੇ ਇਵੈਕੂਏਸ਼ਨ ਆਰਡਰ ਪਹਿਲਾਂ ਦਿੱਤੇ ਗਏ ਸੀ, ਹੁਣ ਉਹ ਇਵੈਕੂਏਸ਼ਨ ਆਰਡਰ ਤਾਂ ਜਿਹੜੇ ਉਹ ਉਠਾ ਦਿੱਤੇ ਗਏ ਨੇ, ਪਰ ਅਜੇ ਵੀ ਵਾਰਨਿੰਗ ਜਿਹੜੀ ਉਹ ਦਿੱਤੀ ਗਈ ਆ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਬੀਤੇ ਸ਼ਨੀਚਰਵਾਰ ਨੂੰ ਮੇਜਰ ਡਿਜ਼ਾਸਟਰ ਡੈਕਲੇਰੇਸ਼ਨ ਸੈਕਰਾਮੈਂਟੋ ਕਾਉਂਟੀ ਤੇ ਹੋਰ ਕਾਉਂਟੀਜ਼ ਦੇ ਲਈ ਉਸ ਨੂੰ ਅਪਰੂਵ ਕਰ ਦਿੱਤਾ ਹੈ। ਇਸ ਦੇ ਨਾਲ ਜਿਹੜੇ ਲੋਕਾਂ ਦਾ ਪਰਸਨਲ ਤੇ ਜਿਹੜੇ ਬਿਜ਼ਨੈਸਿਸ ਦਾ ਨੁਕਸਾਨ ਹੋਇਆ ਆ, ਉਹਨਾਂ ਨੂੰ ਰਿਕਵਰ ਕਰਨ ਦੇ ਲਈ ਮਦਦ ਜਿਹੜੀ ਆ ਉਹ ਮਿਲੇਗੀ। ਸੋ ਅਬਵ ਐਵਰੇਜ ਰੇਨ ਜਿਹੜੀ ਆ ਉਹ ਲਗਾਤਾਰ ਹੋ ਰਹੀ ਆ।
ਸੈਕਰਾਮੈਂਟੋ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਆ, ਐਵਰੇਜ ਰੇਨ 8.2 ਇੰਚ ਹੁੰਦੀ ਆ, ਪਰ ਇਸ ਵਾਰ ਆਲਰੇਡੀ 215% ਪੈ ਚੁੱਕੀ, ਯਾਨੀ ਕਿ 17.8% ਰੇਨ ਇਕੱਲੇ ਸੈਕਰਾਮੈਂਟੋ ਇਲਾਕੇ 'ਚ ਹੀ ਜਿਹੜੀ ਉਹ ਪੈ ਚੁੱਕੀ ਆ। ਜਿਹੜੇ CHP ਵਾਲਿਆਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਚੇਨ ਕੰਟਰੋਲ ਜਿਹੜਾ ਆ ਉਹ ਔਨ ਕੀਤਾ ਆ। ਅਜੇ ਵੀ ਰਹਿ ਕਿ ਕਈ ਪਾਕਟਸ ਦੇ ਵਿੱਚ ਬਹੁਤ ਤੇਜ਼ ਹਵਾਵਾਂ ਦਾ ਵਹਿਣ ਜਿਹੜਾ ਆ ਉਹ ਚੱਲ ਰਿਹਾ ਆ, ਜਿਹਦੇ ਕਰਕੇ ਬਿਜਲੀ ਜਾਣਾ ਤੇ ਹੋਰ ਚੀਜ਼ਾਂ ਦੀ ਪ੍ਰੋਬਲਮ ਆ ਉਹ ਵੀ ਦੇਖੀ ਜਾ ਰਹੀ ਹੈਗੀ ਆ। ਸੈਕਰਾਮੈਂਟੋ ਦੇ ਵਿੱਚ ਜੋ ਫਲੱਡ ਵਾਰਨਿੰਗ ਇਸ਼ੂ ਕੀਤੀ ਗਈ ਸੀ ਉਸ ਨੂੰ ਕੈਂਸਲ ਕੀਤਾ ਗਿਆ। ਐਲਡੋਰਾਡੋ ਕਾਉਂਟੀਜ਼ ਦੇ ਵਿੱਚ ਵੀ ਫਲੱਡ ਵਾਰਨਿੰਗ ਇਸ਼ੂ ਕੀਤੀ ਗਈ ਸੀ। ਕੰਜ਼ਿਊਮਰ ਰਿਵਰ ਜੋ ਕਿ ਮਿਸ਼ੀਗਨ ਬਾਰ ਦਾ ਜੋ ਲਾਗੇ ਛਾਗੇ ਦਾ ਏਰੀਆ ਹੈ, ਤੇ ਐਲਡੋਰਾਡੋ ਕਾਉਂਟੀ ਤੇ ਮੋਰਮਨ ਸਲੋ ਨੀਅਰ ਬੇਲੋਟਾ ਜੋ ਸਨ ਮੈਕੀਨ ਕਾਉਂਟੀ ਦੇ ਵਿੱਚ ਹੈਗੇ ਆ। ਸੋ ਇਹਨਾਂ ਸਾਰਿਆਂ ਦੀ ਹੁਣ ਫਲੱਡ ਵਾਰਨਿੰਗ ਜੋ ਆ ਉਹ ਕੈਂਸਲ ਕੀਤੀ ਗਈ ਆ। ਪਹਿਲਾਂ ਰਾਤ ਨੂੰ ਕੀਤੀ ਗਈ ਸੀ ਤੇ ਅੱਜ ਆਫਟਰਨੂਨ ਦੇ ਵਿੱਚ ਇਸ ਨੂੰ ਕੈਂਸਲ ਕੀਤਾ ਗਿਆ। ਪਰ ਜੇ ਆਪਾਂ ਹਾਈਵੇਜ਼ ਦੀ ਰਾਜਕਰਮਵੀਰ ਸਿੰਘ ਜੀ ਗੱਲ ਕਰਦੇ ਜਾਈਏ, ਬਹੁਤ ਹੀ ਜੀ ਬੁਰਾ ਹਾਲ ਚੱਲ ਰਿਹਾ। ਸਟੇਟ ਹਾਈਵੇ 152 ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ, ਜੋ ਆਪਾਂ ਨੂੰ ਪਤਾ ਜਦੋਂ ਤੁਸੀਂ ਫ੍ਰਿਜ਼ਨੋ ਵੱਲ ਨੂੰ ਜਾਂਦੇ ਆ ਗਿਲਰਾਏ ਤੋਂ, ਉਸ ਨੂੰ ਕਲੋਜ਼ ਕਰਨਾ ਪਿਆ। ਕੈਸਲਲੀ ਰੋਡ ਇੰਟਰਲੇਕਨ ਏਰੀਆ ਦੇ ਵਿੱਚ, ਵਾਟਸਨਵੇਲ ਤੇ ਗਿਲਰਾਏ ਏਰੀਆ ਦੇ ਵਿੱਚ, ਕਿਉਂਕਿ ਉੱਥੇ ਲੈਂਡ ਸਲਾਈਡਿੰਗ ਬਹੁਤ ਹੋਈ ਆ। ਸਭ ਤੋਂ ਜ਼ਿਆਦਾ ਨੁਕਸਾਨ ਬੇ ਏਰੀਏ ਦੇ ਜੋ ਹਾਈਵੇਜ਼ ਆ ਉਹਨਾਂ ਦੇ ਉੱਤੇ ਕਾਰਾਂ ਦਾ ਹੋ ਰਿਹਾ ਆ। ਬੇ ਏਰੀਏ ਦੇ ਇੱਕ ਹਾਈਵੇ ਦੇ ਉੱਪਰ ਪੋਟ ਹੋਲ ਦੇ ਨਾਲ 25 ਕਾਰਾਂ ਦੇ ਜਿਹੜੇ ਟਾਇਰ ਆ ਉਹ ਬੁਰੀ ਤਰ੍ਹਾਂ ਡੈਮੇਜ ਹੋ ਗਏ। ਹਾਈਵੇ 101 ਦੇ ਉੱਤੇ ਵੱਡੇ ਵੱਡੇ ਜਿਹੜੇ ਪੋਟ ਹੋਲਸ ਸੀਗੇ, ਕਿਉਂਕਿ ਮੀਂਹ ਦੇ ਨਾਲ ਕਈ ਵਾਰੀ ਪਾਣੀ ਉੱਤੇ ਪਿਆ ਹੁੰਦਾ, ਦਿਸਦਾ ਨਹੀਂ, ਤੇ ਕਾਰ ਜੋ ਬੜੀ ਸਪੀਡ ਨਾਲ ਜਾਂਦੀ ਆ, ਸੋ ਉਹਨਾਂ ਦੇ ਕਾਰਾਂ ਦੇ ਟਾਇਰ ਜੋ ਆ ਉਹ ਪਾਟ ਗਏ ਹੈਗੇ ਆ। ਕੈਲਟ੍ਰੇਨ ਵਾਲੇ ਇਹ ਕਹਿ ਰਹੇ ਆ ਕਿ 300 ਦੇ ਕਰੀਬ ਪੋਟ ਹੋਲਸ ਪੂਰੇ ਏਰੀਏ ਦੇ ਵਿੱਚ ਦੇਖੇ ਗਏ ਆ ਪੂਰੇ ਇਸ ਮਹੀਨੇ ਦੇ ਵਿੱਚ, ਤੇ ਕਹਿੰਦੇ ਵੀ ਹੋ ਸਕਦਾ 400 ਤੱਕ ਵੀ ਪਹੁੰਚ ਜਾਣ। ਤੇ ਪੂਰੀ ਕੋਸ਼ਿਸ਼ ਦੇ ਨਾਲ ਆਪਾਂ ਉਹਨਾਂ ਨੂੰ ਠੀਕ ਕਰ ਰਹੇ ਹੈਗੇ ਆ। ਇਹ ਵੁੱਡਸਾਈਡ ਰੋਡ ਦਾ ਆਫ ਰੈਂਪ ਸੀਗਾ ਰੈਡਵੁੱਡ ਸਿਟੀਜ਼ ਦੇ ਵਿੱਚ, ਉਸ ਨੂੰ ਕਲੋਜ਼ ਜਿਹੜਾ ਉਹ ਕੀਤਾ ਗਿਆ। ਅਜੇ ਦੁਬਾਰਾ ਖੁੱਲਣ ਦਾ ਸਮਾਂ ਉਸ ਦਾ ਪਤਾ ਨਹੀਂ ਹੈਗਾ। ਤੇ ਇਹ ਜਿਹੜਾ ਹਰਜੋਤ ਸਿੰਘ ਜੀ ਬਿਲਕੁਲ ਕਈ ਵਾਰੀ ਪੁਲ ਦੇ ਲਾਗੇ ਹੁੰਦਾ ਜਾਂ ਕਿਤੇ ਆ ਪਾਣੀ ਖੜਾ ਹੁੰਦਾ, ਉਹ ਇੱਥੋਂ ਇਹੀ ਸਬਕ ਮਿਲਦਾ ਹੈ ਵੀ ਭਾਈ ਬਹੁਤ ਧਿਆਨ ਦੇ ਨਾਲ ਤੇ ਸਲੋ ਸਪੀਡ ਦੇ ਵਿੱਚ ਕੱਢੋ। 25 ਗੱਡੀਆਂ ਦੇ ਟਾਇਰ ਬਲੋ ਆਊਟ ਜਿਹੜਾ ਹੋਣਾ, ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ ਆ। ਸੋ ਤੁਰੰਤ ਮੌਕੇ ਤੇ ਪਹੁੰਚ ਗਏ CHP ਵਾਲਿਆਂ ਨੇ, ਬਾਅਦ ਚ ਉਸ ਨੂੰ ਪੂਰ ਕੇ ਠੀਕ ਕਰਨ ਦੀ ਤਾਂ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਇਸ ਟਾਈਮ ਸੜਕਾਂ ਦੇ ਹਾਲਾਤ ਕਾਫੀ ਜ਼ਿਆਦਾ ਮਾੜੇ ਇਸ ਟਾਈਮ ਬਣੇ ਪਏ ਹੈਗੇ ਆ। ਤੇ ਆਪਣੀਆਂ ਜਾਨਾਂ ਦੀ ਤੇ ਭਾਈ ਆਪਣੀ ਗੱਡੀਆਂ ਦੀ ਜਿਹੜੀ ਆ ਉਹ ਜ਼ਰੂਰ ਬਚਾ ਇਸ ਮਾਮਲੇ ਦੇ ਵਿੱਚ ਰੱਖੋ। ਇੱਕ ਪੂਰੀ ਦੀ ਪੂਰੀ ਰੋਡ ਆ ਉਹ ਸੈਨ ਮਟੇਓ ਕਾਉਂਟੀ ਦੇ ਵਿੱਚ ਕਲੈਪਸ ਕਰ ਗਈ ਹੈਗੀ ਆ। ਪੈਸਕਾਡੋਰੋ ਏਰੀਆ ਜੋ ਹੈਗਾ ਉੱਥੇ ਸਿੰਕਹੋਲ ਬਹੁਤ ਵੱਡਾ ਆਇਆ ਸੀਗਾ। ਸੋ ਅੱਜ ਜਿਹੜਾ ਮੀਂਹ ਆ ਉਹ ਨਾਰਦਰਨ ਕੈਲੀਫੋਰਨੀਆ ਚੋਂ ਥੋੜਾ ਘਟਿਆ ਹੈਗਾ। ਕੱਲ ਨੂੰ ਵੀ ਪੂਰਾ ਸੁੱਕਾ ਦਿਨ ਰਹੂਗਾ। ਬੁੱਧਵਾਰ ਨੂੰ ਫੇਰ ਜਿਹੜਾ ਮੀਂਹ ਆ ਉਹ ਆਣਾ ਸ਼ੁਰੂ ਹੋ ਜਾਊਗਾ, ਕਿਉਂਕਿ 2 ਦਿਨ ਫੇਰ ਕਹਿੰਦੇ ਮੀਂਹ ਆਣਾ ਹੈਗਾ। ਸੋ ਇਹ ਸਾਰੇ ਕਾਸੇ 'ਚ ਕੁਛ ਗੁੱਡ ਖਬਰ ਵੀ ਆਈ ਆ। ਡਰਾਊਟ ਦੇ ਵਿੱਚ ਕੁਛ ਡੈਂਟ ਪਿਆ ਆ, ਪਾਣੀ ਭਰਨਾ ਸ਼ੁਰੂ ਹੋਇਆ ਲੇਕਸ ਦੇ ਵਿੱਚ ਵੀ। ਯੋਸੇਮਿਟੀ ਪਾਰਕ ਆ ਉਹ ਤੋਂ ਬੜੀ ਵਧੀਆ ਖਬਰ ਆ ਰਹੀ, ਕਹਿੰਦੇ 10 ਦੇ ਕਰੀਬ ਨਵੇਂ ਵਾਟਰਫਾਲਸ ਉੱਥੇ ਤੁਸੀਂ ਦੇਖ ਸਕਦੇ ਹੋ। ਸੋ ਆਉਣ ਵਾਲੇ ਜਿਹੜੇ ਸੀਜ਼ਨ ਦੇ ਵਿੱਚ ਹੋ ਸਕਦਾ ਵੀ ਉਹ ਟੈਂਪਰੇਰੀ ਹੀ ਜਿਹੜੇ ਹੋਣਗੇ, ਕਿਉਂਕਿ ਮੀਂਹ ਬਹੁਤ ਆ, ਬਰਫ਼ ਵੀ ਜਿਹੜੀ ਉਹ ਹੈਗੀ ਆ ਸੋ ਪਿਘਲ ਵੀ ਰਹੀ ਹੋਊਗੀ, ਤੇ ਉਹਦੇ ਕਰਕੇ ਆ। LA ਕਾਉਂਟੀ ਦੇ ਵੀ ਇੱਕ ਚੰਗੀ ਜਿਹੜੀ ਖਬਰ ਦੱਸੀ ਆ, ਕਹਿੰਦੇ ਵੀ ਜਿਹੜਾ 33 ਬਿਲੀਅਨ ਗੈਲਨ ਰੇਨ ਵਾਟਰ ਸੀਗਾ ਉਸ ਨੂੰ LA ਕਾਉਂਟੀ ਕਲੈਕਟ ਕਰਨ 'ਚ ਕਾਮਯਾਬ ਜਿਹੜੀ ਹੋਈ ਆ। ਜਿਹੜੇ ਰੀਸੈਂਟ ਸਟਾਰਮ ਜਿਹੜੇ ਆਏ ਉਹ ਅਜੇ ਕੀ ਮੋਸਟਲੀ ਜਿਹੜਾ ਦੇਖਿਆ ਜਾਂਦਾ ਆ ਹਰਜੋਤ ਸਿੰਘ ਜੀ ਵੀ ਇਹ ਪਾਣੀ ਵੇਸਟ ਜਾਂ ਵਹਿ ਜਾਂਦਾ ਆ, ਇਹ ਸਭ ਨੂੰ ਪਤਾ ਆ। ਇੱਕ ਹੁਣ ਨਵਾਂ ਜਿਹੜੀ ਚਰਚਾ ਹਰਜੋਤ ਸਿੰਘ ਜੀ ਚੱਲ ਰਹੀ ਹੈ, ਕਹਿੰਦੇ ਵੀ ਸੀਮੈਂਟਡ ਜਿਹੜੀਆਂ ਨਹਿਰਾਂ ਹੁਣ ਬਣਾਈਆਂ ਆ ਵੱਡੇ ਸ਼ਹਿਰਾਂ 'ਚ, ਉਸ ਦੇ ਨੁਕਸਾਨ ਬਹੁਤ ਜ਼ਿਆਦਾ ਆ। ਪਾਣੀ ਰੀਚਾਰਜ ਉਸ ਦੇ ਨਾਲ ਬਿਲਕੁਲ ਵੀ ਨਹੀਂ ਹੁੰਦਾ, ਕਿਉਂਕਿ ਪਾਣੀ ਨੇ ਉੱਤੋਂ ਹੀ ਜਿਹੜਾ ਉਹ ਵਹਿ ਜਾਣਾ ਆ। ਤੇ ਜੇ ਇਹੀ ਕੱਚਾ ਹੋਵੇ, ਜ਼ਮੀਨ ਵਾਲੀਆਂ ਚੋ ਵਗੈਰਾ ਜਿਹੜੇ ਉਹ ਬਣਾਏ ਹੋਣ, ਤਾਂ ਪਾਣੀ ਦੇ ਥੋੜਾ ਥੱਲੇ ਸਿਮਣ ਦਾ ਫਾਇਦਾ ਹੁੰਦਾ। ਅੰਡਰਗਰਾਊਂਡ ਵਾਟਰ ਵੀ ਇਸ ਦੇ ਨਾਲ ਰੀਚਾਰਜ ਹੋ ਸਕਦਾ ਹੁੰਦਾ ਆ। ਸੋ ਪਰ LA ਕਾਉਂਟੀ ਦੇ ਪਬਲਿਕ ਵਰਕ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜੇ ਰੀਜਨਲ ਸਟਾਰਮ ਵਾਟਰ ਨੈਟਵਰਕ ਨੂੰ
ਮੈਨੇਜ ਕਰਦੇ, ਜਿੱਥੇ 14 ਦੇ ਡੈਮ ਤੇ 620 ਮਾਈਲ ਦੀਆਂ ਰਿਵਰਸ ਤੇ ਫਲੱਡ ਚੈਨਲਸ ਆ। ਇਹਦੇ ਨਾਲ ਇਹਨਾਂ ਨੇ 33 ਬਿਲੀਅਨ ਗੈਲਨ ਜਿਹੜਾ ਰੇਨ ਵਾਟਰ ਆ ਉਸ ਨੂੰ ਕਲੈਕਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਆ। ਇਹ 8 ਲੱਖ ਬੰਦਿਆਂ ਲਈ 1 ਸਾਲ ਦੀ ਪਾਣੀ ਕਹਿੰਦਾ ਡਰਿੰਕਿੰਗ ਵਾਟਰ ਆ ਉਹ ਪ੍ਰੋਵਾਈਡ ਕਰ ਸਕਦਾ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਯੂਨੀਵਰਸਿਟੀ ਆਫ ਬਰਕਲੇ ਤੋਂ ਆ ਰਹੀ ਆ। ਕਹਿੰਦੇ ਵੀ ਬਰਕਲੇ ਏਰੀਏ ਦੇ ਵਿੱਚ ਯੂਨੀਵਰਸਿਟੀ ਦੇ ਲਾਗੇ ਇੱਕ ਘਰ ਦੇ ਵਿੱਚੋਂ ਸਕੈਲੀਟਨ ਜੋ ਕਿਸੇ ਪਰਸਨ ਦਾ ਲੱਭਿਆ ਹੈਗਾ। ਉਸ ਨੂੰ ਜੋ ਪੂਰੀ ਤਰ੍ਹਾਂ ਇਨਵੈਸਟੀਗੇਟ ਕਰ ਰਹੇ ਹੈਗੇ ਆ। ਕੈਲੀਫੋਰਨੀਆ ਯੂਨੀਵਰਸਿਟੀ ਦੇ ਜੋ ਵਰਕਰਸ ਆ ਉਹਨਾਂ ਨੂੰ ਹੀ ਇਹ ਜਿਹੜਾ ਸਕੈਲੀਟਨ ਆ ਇੱਕ ਪਰਸਨ ਦਾ ਲੱਭਿਆ ਹੈਗਾ। ਪਰ ਹਜੇ ਤੱਕ ਹੁਣ ਉਹਦੀ ਜਿਹੜੀ ਆ ਚੈਕਿੰਗ ਹੋਊਗੀ ਤੇ ਹਜੇ ਤੱਕ ਫਾਈਨਲ ਨਹੀਂ ਪਤਾ ਚੱਲਿਆ ਵੀ ਕੌਣ ਉਹ ਹੋ ਸਕਦਾ ਆ। ਹਾਲਾਂਕਿ ਯੂਨੀਵਰਸਿਟੀ ਦਾ ਹੀ ਇੱਕ ਬਿਲਡਿੰਗ ਆ ਰੈਜ਼ੀਡੈਂਸ਼ੀਅਲ ਹਾਲ ਕੰਪਲੈਕਸ, ਉਹ ਹਜੇ ਖਾਲੀ ਸੀ ਤੇ ਉੱਥੋਂ ਇਹ ਜਿਹੜੀ ਆ ਸਕੈਲੀਟਨ ਮਿਲਿਆ ਤੇ ਪਤਾ ਨਹੀਂ ਵੀ ਕਦ ਦੀ ਜਿਹੜੀ ਇਹ ਬੋਡੀ ਆ ਉਹ ਉੱਥੇ ਹੋਊਗੀ। ਐਲਾਮੀਡਾ ਕਾਉਂਟੀ ਕੋਰਨਰ ਆਫਿਸ ਹੁਣ ਫਾਈਂਡ ਆਊਟ ਕਰੂਗਾ ਵੀ ਕਾਜ਼ ਆਫ ਡੈਥ ਇਹਦੇ ਵਿੱਚ ਕੀ ਸੀ। ਤੇ ਹਜੇ ਤੱਕ ਜੋ ਉੱਥੇ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਪੂਰੀ ਅਪਡੇਟ ਯੂਨੀਵਰਸਿਟੀ ਦੀ ਜੋ ਆ ਉਹ ਨਹੀਂ ਦਿੱਤੀ ਹੈ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਕਰਦੇ ਜਾਈਏ, ਸਿਟਰਸ ਹਾਈਟਸ ਡੇਅਰੀ ਕੁਈਨ ਦੇ ਵਿੱਚ ਇੱਕ SUV ਗੱਡੀ ਜਿਹੜੀ ਉਹ ਕ੍ਰੈਸ਼ ਕਰ ਗਈ, ਜਿਸ ਕਰਕੇ 3 ਜਾਣੇ ਜਿਹੜੇ ਉਹ ਜ਼ਖਮੀ ਹੋਏ ਨੇ। ਇਹ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇਲਾਕਾ ਪੈਂਦਾ ਆ। ਇਹ ਇੱਕ ਦੁਕਾਨ ਆ ਤੇ ਗ੍ਰੀਨ ਬੈਕ ਲੇਨ ਦੇ ਉੱਤੇ ਜਿਹੜੀ ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਹੈਗੀ ਆ। 2 ਜਣਿਆਂ ਨੂੰ ਕਹਿੰਦੇ ਵੀ ਬਾਅਦ ਦੇ ਵਿੱਚ ਹਸਪਤਾਲ 'ਚ ਦਾਖਲ ਕਰਾਇਆ ਗਿਆ। 2 ਗੱਡੀਆਂ ਕਹਿੰਦੇ ਵੀ ਉਹ ਕ੍ਰੈਸ਼ ਜਿਹੜੀਆਂ ਹੋਈਆਂ ਆ। ਕਾਰਨ ਕੀ ਸੀਗਾ ਕ੍ਰੈਸ਼ ਦਾ ਉਸ ਦਾ ਪਤਾ ਨਹੀਂ ਆ, ਪਰ ਇੱਕ ਜਿਹੜਾ SUV ਆ ਇਸ ਜਿਹੜੀ ਦੁਕਾਨ ਦੇ ਵਿੱਚ ਡੇਅਰੀ ਕੁਈਨ ਆ ਉਸ ਦੇ ਵਿੱਚ ਜਾ ਵੜਿਆ, ਜਿਸ ਕਰਕੇ 3 ਲੋਕ ਕੁੱਲ ਜ਼ਖਮੀ ਹੋਏ ਨੇ। ਜੀ ਬਿਲਕੁਲ। ਕੁਛ ਕੁ ਅੱਜ ਸਟਾਕ ਮਾਰਕੀਟ ਤਾਂ ਮੇਰੇ ਖਿਆਲ ਨਾਲ ਬੰਦ ਸੀ ਤੇ ਆਪਾਂ ਕੁਛ ਕੁ ਖਬਰਾਂ ਜੋ ਇਕਨੋਮੀ ਦੀਆਂ ਗੱਲ ਕਰਨੀ ਹੈਗੀ ਆ। 2 ਵਿੱਚੋਂ 3 ਇਕਨੋਮਿਸਟ USA ਦੇ ਵਿੱਚ, ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ 66% ਜੋ ਇਕਨੋਮਿਸਟ ਆ ਉਹ ਇਹ ਕਹਿ ਰਹੇ ਆ ਵੀ ਗਲੋਬਲ ਰਿਸੈਸ਼ਨ ਇਸ ਸਾਲ ਆਊਗਾ। ਵਰਲਡ ਇਕਨੋਮਿਕ ਫੋਰਮ ਦੇ ਜੋ ਸਰਵੇ ਆ ਉਹਨਾਂ ਨੇ ਇਹ ਕੀਤਾ ਹੈਗਾ ਸਰਵੇ। 22 ਦੇ ਕਰੀਬ ਵਰਲਡ ਇਕਨੋਮਿਸਟ ਨੇ ਇਹ ਕਿਹਾ ਆ ਵੀ ਜੋ ਇਹ ਸਾਲ ਆ 2023 ਦਾ ਇਹ ਬਾਲਾ ਗੁੱਡ ਨਹੀਂ ਹੈਗਾ। ਕੱਲਾ ਅਮਰੀਕਾ ਨਹੀਂ, ਪੂਰੀ ਦੁਨੀਆ ਦੇ ਵਿੱਚ। ਈਵਨ ਦੋ ਲੇਬਰ ਡਿਪਾਰਟਮੈਂਟ ਨੇ ਫਿਗਰ ਗੁੱਡ ਦਿੱਤੇ ਹੈਗੇ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਪਰ ਕਈ ਜੋ ਲੇ ਆਫ ਹੋਏ ਆ ਲੋਕ ਉਹਨਾਂ ਨੂੰ ਕਾਊਂਟ ਨਹੀਂ ਕੀਤਾ ਗਿਆ। ਇਨਫਲੇਸ਼ਨ ਵੀ ਥੋੜੀ ਘਟ ਰਹੀ ਹੈਗੀ ਆ। 6.5% ਤੇ ਕਹਿੰਦੇ ਆ ਵੀ ਹੁਣ ਹੋ ਗਈ ਆ। ਪਰ ਜੋ ਫੈਡਰਲ ਰਿਜ਼ਰਵ ਬੋਰਡ ਆ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ USA ਦੇ ਵਿੱਚ ਜੋ ਇਨਫਲੇਸ਼ਨ ਆ ਉਹਨੂੰ 2 ਦੇ ਲਾਗੇ ਛਾਗੇ ਲੈ ਕੇ ਆਉਣਾ ਹੈਗਾ ਆ। ਸੋ ਚੀਜ਼ਾਂ ਦੀ ਮਹਿੰਗਾਈ ਤਾਂ ਬਹੁਤ ਆ। ਆਪਾਂ ਦੇਖਦੇ ਹੀ ਆ ਸ਼ੋਜ਼ ਵੀ ਪੰਜਾਬੀ ਰੇਡੀਓ ਤੇ ਵੱਖ-ਵੱਖ ਹੁੰਦੇ ਆ। ਅੱਜ ਦੁਪਹਿਰੇ ਵੀ ਸ਼ੋਅ ਹੋਇਆ ਕਿਸ ਤਰ੍ਹਾਂ ਲੋਕ ਜੋ ਆ ਉਹ ਅੱਕੇ ਪਏ ਆ ਇੰਨੀ ਜ਼ਿਆਦਾ ਜਿਹੜੀ ਮਹਿੰਗਾਈ ਤੋਂ। ਜਿਹੜੀ ਹਰ ਰੋਜ਼ ਜਿਹੜੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਆਪਾਂ ਚੀਜ਼ਾਂ ਨੂੰ ਯੂਜ਼ ਕਰਦੇ ਆ ਉਹ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਹੈਗੀਆਂ ਆ। ਜੀਓਪੋਲੀਟੀਕਲ ਇਵੈਂਟਸ ਦਾ ਵੀ ਬਹੁਤ ਵੱਡਾ ਹਿੱਸਾ ਆ ਰਿਸੈਸ਼ਨ ਦੇ ਵਿੱਚ ਜਾਣ ਦਾ, ਖਾਸ ਕਰਕੇ ਯੂਕਰੇਨੀਅਨ ਯੁੱਧ ਦਾ, ਯੂਕਰੇਨੀਅਨ ਵਾਰ ਦਾ। ਇਸ ਤੋਂ ਪਹਿਲਾਂ ਕਰੋਨਾ ਨੇ ਪੂਰੀ ਦੁਨੀਆ ਦੇ ਵਿੱਚ ਜੋ 2 ਸਾਲ ਤਬਾਹੀ ਮਚਾਈ ਸੀ। ਸੋ ਬਿਲਕੁਲ ਪਹਿਲੋਂ ਵੀ ਆਪਾਂ ਜ਼ਿਕਰ ਕਰਦੇ ਰਹੇ ਹਾਂ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਮਾਹਰ ਜਿਹੜੇ ਉਹ ਦੱਸ ਰਹੇ ਆ ਵੀ 80 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲਾ ਦਹਾਕਾ ਜਿਸ 'ਚ 2 ਵਾਰੀ ਸੇਮ ਦਹਾਕੇ ਦੇ ਵਿੱਚ ਰਿਸੈਸ਼ਨ ਦੀਆਂ ਜਿਹੜੀਆਂ ਆ ਉਹ ਖਤਰਾ ਇਸ ਟਾਈਮ ਬਣਿਆ ਪਿਆ ਹੈਗਾ ਆ। ਇਹ ਚੀਜ਼ ਆਈ ਆ। ਫਰੈਜ਼ਨੋ ਦੇ ਲੋਕ ਕਹਿੰਦੇ ਵੀ ਇਸ ਵਾਰੀ ਖੁਸ਼ ਨੇ। ਫੋਰਬਸ ਦੀ ਨਵੀਂ ਬੈਸਟ ਕੈਲੀਫੋਰਨੀਆ ਸਿਟੀਜ਼ ਟੂ ਲਿਵ ਇਨ ਉਹਦੇ ਵਿੱਚ ਟੌਪ 10 ਦੇ ਵਿੱਚ ਨਾ ਆਇਆ ਆ। ਕੈਲੀਫੋਰਨੀਆ ਦੀ ਇਸ ਟਾਈਮ ਬੈਸਟ ਪਲੇਸ ਕਹਿੰਦੇ ਵੀ ਜਿੱਥੇ ਕੋਈ ਰਹਿਣਾ ਚਾਹੁੰਦਾ ਆ ਉਹ ਸੈਕਰਾਮੈਂਟੋ ਨੰਬਰ 1 ਦੇ ਉੱਤੇ ਜਿਹੜੀ ਉਹ ਪਹੁੰਚੀ ਆ। ਕਹਿੰਦੇ ਵੀ ਫਰੈਜ਼ਨੋ ਨੇ ਟੌਪ 10 ਦੇ ਵਿੱਚ ਮਾਰਕਾ ਹਾਸਲ ਕੀਤਾ ਹੈ। ਕਹਿੰਦੇ ਵੀ ਐਗਰੀਕਲਚਰ ਹੈਬ ਆ, ਫਰੈਸ਼ ਫਰੂਟ ਨਟਸ ਦੇ ਨਾਲ ਹੈਲਥ ਕੇਅਰ ਸਿਸਟਮ ਵੀ ਇੱਥੇ ਹੁਣ ਬੈਟਰ ਆ। ਆਲੇ ਦੁਆਲੇ ਘੁੰਮਣ ਫਿਰਨ ਨੂੰ ਵੀ ਹੁਣ ਸੋਹਣੀਆਂ ਥਾਵਾਂ ਜਿਹੜੀਆਂ ਉਹ ਬਣਦੀਆਂ ਜਾ ਰਹੀਆਂ ਆ।
ਤੇ ਵਨ ਆਫ ਦਾ ਅਫੋਰਡੇਬਲ ਸਿਟੀਜ਼ ਦੇ ਵਿੱਚ ਵੀ ਇਸ ਦਾ ਨਾਮ ਆ ਰਿਹਾ ਹੈਗਾ ਆ। ਤੇ ਆਲਦੋ ਕਹਿੰਦੇ ਵੀ ਗਰਮੀਆਂ ਕਾਫੀ ਇੱਥੇ ਖੁਸ਼ਕ ਤੇ ਤੱਤੀਆਂ ਜਿਹੜੀਆਂ ਉਹ ਰਹਿੰਦੀਆਂ ਆ, ਪਰ ਟੌਪ 10 ਪਲੇਸਿਸ ਦੇ ਵਿੱਚ ਇਸ ਨੇ ਆਪਣਾ ਨਾਮ ਸ਼ੁਮਾਰ ਕੀਤਾ। ਜੇ ਟੌਪ 10 ਦੱਸਦੇ ਜਾਈਏ ਵੀ ਕੈਲੀਫੋਰਨੀਆ 'ਚ ਕਿਹੜੇ ਸ਼ਹਿਰ ਆਏ ਨੇ, ਪਹਿਲੇ ਤੇ ਸੈਕਰਾਮੈਂਟੋ, ਦੂਜੇ ਤੇ ਸੈਨ ਡਿਏਗੋ, ਤੀਜੇ ਤੇ ਸੈਨ ਫਰਾਂਸਿਸਕੋ, ਚੌਥੇ ਤੇ LA, ਪੰਜਵੇਂ ਤੇ ਸੈਨ ਹੋਜ਼ੇ, ਛੇਵੇਂ ਤੇ ਵਲੇਹੋ, ਸੱਤਵੇਂ ਤੇ ਆਕਸਨਰਡ, ਅੱਠਵੇਂ ਤੇ ਮੋਡੈਸਟੋ, ਨੌਵੇਂ ਤੇ ਫ੍ਰੈਜ਼ਨੋ ਤੇ 10ਵੇਂ ਤੇ ਜਿਹੜਾ ਬੇਕਰਸਫੀਲਡ ਜਿਹੜਾ ਉਹ ਰਿਹਾ ਹੈਗਾ ਆ। ਸੋ ਇਹ ਇੱਕ ਫ੍ਰੈਜ਼ਨੋ ਵਾਲਿਆਂ ਦੇ ਲਈ ਕਹਿੰਦੇ ਵੀ ਸੈਂਟਰਲ ਵੈਲੀ ਦੇ ਲਈ ਗੁੱਡ ਨਿਊਜ਼ ਹੈਗੀ ਆ। ਮੋਡੈਸਟੋ, ਫ੍ਰੈਜ਼ਨੋ ਤੇ ਬੇਕਰਸਫੀਲਡ ਸਮਹਾਓ ਇਹ ਟੌਪ 10 ਦੇ ਵਿੱਚ ਦੇਖੇ ਗਏ ਨੇ ਜੀ। ਤੇ ਆਪਾਂ ਕਰੰਸੀ ਦਾ ਦੱਸੀ ਜਾਈਏ। ਹਾਂ ਜੀ, ਬਿਲਕੁਲ ਹਰਜੋਤ ਸਿੰਘ, ਜਿੱਦਾਂ ਆਪਾਂ ਤੁਸੀਂ ਦੱਸਿਆ ਹੀ ਆ ਵੀ ਅੱਜ ਦੇ ਦਿਨ ਮਾਰਕੀਟ ਤਾਂ ਜਿਹੜੀ ਆ ਮਿਲਕੇ ਦੇ ਦਿਨ ਕਰਕੇ ਜਿਹੜੀ ਉਹ ਕਲੋਜ਼ ਵੀ ਜਿਹੜੀ ਉਹ ਰਹੀ ਆ, ਪਰ ਸੋਨੇ ਦਾ ਭਾਅ ਸਵੇਰੇ ਵੀ ਆਪਾਂ ਖਬਰ ਕਰ ਰਹੇ ਸੀ ਵੀ 2000 ਤੱਕ ਛੋ ਸਕਦਾ ਆ। ਰਾਈਟ ਨਾਓ $1916 ਪਰ ਆਉਂਸ ਦੇ ਉੱਤੇ ਚੱਲ ਰਿਹਾ ਆ। ਕੱਚੇ ਤੇਲ ਦੀ ਕੀਮਤ $78 ਤੇ ਜਿਹੜੀ $78 ਪ੍ਰਤੀ ਬੈਰਲ ਦੇ ਉੱਤੇ ਚੱਲ ਰਹੀ ਆ। 10 ਈਅਰ ਯੀਲਡ 3.53% ਦੇ ਉੱਤੇ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 21,059 ਤੇ ਇਥੀਰੀਅਮ $1557 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 70 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 34 ਸੈਂਟ। ਜੀ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।